ਪੁੱਛਨੇ ਆ ਕਿ ਪਾਣੀ ਕਿਉਂ ਲਾਇਆ ਗਿਆ ਤੇ ਕਿਸ ਵਜ੍ਹਾ ਤੋਂ ਲਾਇਆ ਗਿਆ ਤੇ ਇਹਦੀ ਜ਼ਰੂਰਤ ਕਿਉਂ ਸੀ ਇਸ ਗੰਦਮ ਨੂੰ। ਹਾਂਜੀ ਇਮਰਾਨ भाई ਇਹ ਪਾਣੀ ਲਾਉਣ ਦੀ ਕੀ ਵਜ੍ਹਾ ਹੈ? ਸਰਕਾਰ ਪਾਣੀ ਲਾਓਗੇ ਤੇ ਫਸਲ ਜਿਹੜੀ ਹੈ ਨਾ ਵੱਡੀ ਹੋਏਗੀ। ठीक है, ਜੇ ਤੁਸੀਂ ਪਾਣੀ ਨਹੀਂ ਲਾਣਾ ਤੇ ਫਸਲ ਕਿੱਥੋਂ ਹੋਣੀ ਹੈ? ਸਰਕਾਰ ਖਾਦ ਇਹਦੇ आकब भाई इधर लैन आए ने जनाब कमाद अपने जानवरों वास्ते ते माशाल्लाह बड़ा कमाद इन्हां जनाब वड़ छड़िया। दोनों भाई लगे ने, उस तरफ भाई जवार होनी लगे ने ते इधर जनाब लदाई कर कमाद असीं काफ़ी लभ लिया ते हुण तुहानूं असीं सैर करवाने आ अगली तरफ ते वेखने आ जी अगे की सूरत हाल है। अस्सलाम वालेकुम, की हाल चाल है दोस्तों? ठीक हो? शुरू अल्लाह के नाम तो जो बड़ा मेहरबान है, नहायत रहम करने वाला, जरा जमीनों आसमान का मालिक है, जिहदी इजाजत तो बगैर कोई पत्ता हरकत नहीं कर सकता। कौन कह दे तो दुनिया के सारे काम हो जाने। मैं तुहाडा दोस्त सुल्तान शेख और तुसीं वेखण दे हो मेरा यूट्यूब चैनल और फेसबुक पेज अपना पंजाबी व्लॉग। असीं जनाब सैर वास्ते निकले आ अपने खेतों के विच ते इधर देख सकते हो गंदम की फसल जिहड़ी लगी है ते इहनूं लाया है पानी ते इहनूं पानी की जरूरत सी ते इस वास्ते पानी इहनूं ला दिता गया। पहला पानी जिहड़ा ना हाईवे लाया ते शेरे भाई नूं पुछने आ कि पानी क्यों लाया गया ते किस वजह तो लाया गया ते इहदी जरूरत क्यों सी इस गंदम नूं। हाँ जी इमरान भाई ਇਹ पानी लाने की की वजह है? ਸਰਕਾਰ ਪਾਣੀ ਲਾਓਗੇ ਤੇ ਫਸਲ ਜਿਹੜੀ ਹੈ ਨਾ ਵੱਡੀ ਹੋਏਗੀ। ठीक है, ਜੇ ਤੁਸੀਂ ਪਾਣੀ ਨਹੀਂ ਲਾਣਾ ਤੇ ਫਸਲ ਕਿੱਥੋਂ ਹੋਣੀ ਹੈ? ਸਰਕਾਰ ਖਾਦ ਪਾਣੀ ਹੈ ਫਸਲ ਜਿਹੜੀ ਹੈ ਬਿਹਤਰੀਨ ਹੋਈਏ। जी जी, ਮੈਂ ਵਕਫੇ ਦੇ ਨਾਲ ਇਹਨੂੰ ਪਾਣੀ ਦੇਣਾ ਪੈਂਦਾ ਹੈ। ਇਹਨੂੰ ਕਿੰਨੇ ਪਾਣੀ ਲਾਣੇ ਪੈਣੇ ਨੇ? ਇਹਨੂੰ ਸਰਕਾਰ ਬੱਦਲ ਪੈ ਗਿਆ ਤੇ ਖੁਸ਼ੀ ਭੇਕ ਵੀ ਨਹੀਂ ਹੋਰ ਅੱਗੋਂ ਲਾਣਾ ਪਏ। ठीक है ਬਾਰਿਸ਼ ਨਾ ਪਏ ਤੇ ਫਿਰ ਕਈਆਂ ਦੋ ਪਾਣੀ ਹੋਰ ਲਾਣੇ ਪੈਣੇ ਨੇ। जी बिल्कुल ठीक है जी। ਤੇ ਆਓ ਜਨਾਬ ਹੁਣ ਚੱਲਦੇ ਅਸੀਂ ਅੱਗੇ ਇਸ ਤਰਫ ਤੇ ਉਧਰ ਜਨਾਬ ਤੁਹਾਨੂੰ ਦਿਖਾਣੇ ਆ ਆਪਣੇ ਪਿੰਡ ਦੇ ਖੂਬਸੂਰਤ ਮੰਜ਼ਰ ਤੇ ਇਹ ਜਨਾਬ ਜਿਹੜੀ ਜਗ੍ਹਾ ਹੈ ਨਾ ਇਹ ਪੂਰਾ ਬਰ ਬੱਠੀ ਦੇ ਦਰਮਿਆਨ ਦੇ ਵਿੱਚ ਤੇ ਇਹ ਸਾਹਮਣੇ ਇਸ ਤਰਫ ਬੱਠੀ ਪਿੰਡ ਤੇ ਬੱਠੀ ਔਰ ਪੂਰਬ ਜਿਹੜੇ ਨਾ ਦੋ ਮਹੱਲੇ ਨੇ ਬਸ। ਇਹ ਪਿੰਡ ਪੁੰਡ ਕੋਈ ਨਹੀਂ ਹੈ ਤੇ ਆਪਸ ਦੇ ਵਿੱਚ ਦੋਵੇਂ ਮਹੱਲੇ ਜਿਹੜੇ ਨੇ ਨਾ ਬੜੇ ਪਿਆਰ ਤੇ ਮੁਹੱਬਤ ਦੇ ਨਾਲ ਰਹਿੰਦੇ ਨੇ। ਤੇ ਇੱਕ ਹੋਰ ਗੱਲ ਕੋਰ ਕਰ ਦਾਂਗੇ, ਗਲਾ ਜਿਹੜਾ ਨਾ ਉਹ ਮੌਸਮ ਦੀ ਵਜ੍ਹਾ ਦੇ ਨਾਲ ਖਰਾਬ ਹੈ, ਨਾਲ ਫਲੂ ਲੱਗਾ, ਹੱਥ ਦੇ ਵਿੱਚ ਜਨਾਬ ਅਸਾਂ ਫੜਿਆ ਰੁਮਾਲ ਤੇ अगर गले की वजह तो आवाज़ सही ना आए तो जनाब ਉਹਦੇ ਵਾਸਤੇ ਅਸੀਂ ਤੁਹਾਡੇ ਕੋਲੋਂ ਮਦਦ ਖਾਂ ਤੇ ਨਾਲ ਨੇ ਗੁਜ਼ਾਰੀ ਭਾਈ ਇਹ ਵੀ ਜਨਾਬ ਇਹਨਾਂ ਨੇ ਸਾਨੂੰ ਦਿੱਤਾ ਜੇ ਨਜ਼ਲਾ ਜ਼ੁਕਾਮ ਕਿਉਂਕਿ ਇਹਨਾਂ ਨੂੰ ਵੀ ਬੜਾ ਲੱਗਾ ਸੀ ਤੇ ਇਕੱਠੇ ਬੈਠ ਖਲੋਣ ਹੁੰਦਾ ਹੈ ਤੇ ਇਹਨਾਂ ਨੇ ਜਨਾਬ ਸਾਡਾ ਵੀ ਬੜਾ ਗਰਕ ਕਰ ਦਿੱਤਾ। ਤੇ ਗੁਜ਼ਾਰੀ ਸਾਹਿਬ ਤੁਹਾਡਾ ਕੀ ਹਾਲ ਹੈ ਹੁਣ? ਨਹੀਂ ਹੁਣ ਸਾਡਾ ਤੇ ਬਿਹਤਰ ਸਾਡੇ ਤੁਹਾਨੂੰ ਹੋ ਗਿਆ, ਚਲੋ ਚੰਗੀ ਗੱਲ ਹੋ ਗਈ। ਕੀ ਬਾਤ ਹੈ ਵੇ ਸੁਣ ਲਓ ਜਨਾਬ ਕਹਿੰਦਾ ਚੰਗਾ ਹੋ ਗਿਆ ਕਿ ਸਾਡੇ ਤੋਂ ਤੁਹਾਨੂੰ ਹੋ ਗਿਆ ਤੇ माशाल्लाह इस तरफ जनाब पानी जरा ना इधर कमाद नूं भी ला दिता गया। यह जनाब कमाद गन्ने का खेत ते इहदे विच भी पानी जरा ना लगा ताकि इहनूं भी पानी मिले ते यह भी मोटा ताज़ा होए। इहदे आकब भाई इधर लैन आए ने जनाब कमाद अपने जानवरों वास्ते ते माशाल्लाह बड़ा कमाद इन्हां जनाब वड़ छड़िया। दोनों भाई लगे ने, उस तरफ भाई जवार होनी लगे ने ते इधर जनाब लदाई कर रहे ने आकब भाई ते यह जनाब इन्होंने वसी कमाद जरा ना वड़ के रख छड़िया ते यह लैके जान दे अपनी हवेली और इत्थे कुतर के जानवरों पाउण दे। आकब भाई की फायदा वे जरा साडे दोस्तां नूं दसो कि इस कमाद दा जानवरों वास्ते की फायदा हुंदा है? भाई जान फायदा जे हर एक बंदे नूं पता है फायदा काहदा है इहदा। हाँ हाँ, जेह्ड़ा कोई पेड़ जिहा चंगा भर करदा जां कमाल नाल ते हरा जिहा कम्म भी होए ते पिया चलदा। इहदे नाल कोई दुध दी पैदावार च भी इजाफा हुंदा वे? ज़ाहिर है जानवर जे रज के खाएगा तो फायदा भी होएगा, दुध भी वधेगा। हाँ जी, ते जानवर नूं स्वाद भी आंदा इस चारे दा। बिल्कुल स्वाद आंदा है जी बहुत शुक्रिया जी। ਨਾਲੇ ਗੁੜ ਦੀ ਜਗ੍ਹਾ ਵੀ ਇਸਤੇਮਾਲ ਚ ਹੋ ਜਾਂਦਾ ਨਾ। हाँ जी हाँ जी ਜ਼ਰੂਰਤ ਵੀ ਨਹੀਂ ਪੈਂਦੀ बिल्कुल। ਬਾਦੀ ਮਾਰ। ਅਸੀਂ ਵੀ ਜਨਾਬ ਵੱਢਣ ਦੇ ਹੁਣ ਕਮਾਦ ਤੇ ਬੜਾ ਸਵਾਦ ਆਉਂਦਾ ਹੈ।
ਲਓ ਜੀ, ਸਿਆਣੇ ਕਹਿੰਦੇ ਨੇ ਕਮਾਦ ਚ ਵੜ ਜਾਈਏ ਤੇ ਗੰਨਾ ਪਸੰਦ ਨਹੀਂ ਆਉਂਦਾ, ਤੇ ਇੱਥੇ ਕੰਮ ਵਾਕਈ ਉਹੀ ਚੱਲਣ ਡਿਆ। ਮੁੰਡਿਆਂ ਦਾ ਦਿਲ ਕਰਨ ਡਿਆ ਗੰਨੇ ਚੂਪਣ ਤੇ ਇਹਨਾਂ ਨੂੰ ਗੰਨਾ ਜਨਾਬ ਪਸੰਦ ਨਹੀਂ ਆਣ ਡਿਆ ਦਾ। ਬੜਾ ਪਿਆਰਾ ਜਾਨਵਰ ਜੀ। ਡਾਕਟਰ ਸਾਹਿਬ ਤੁਸੀਂ ਅੱਜ ਫਿਰ ਡਰਾਈਵਰੀ ਕਰੋਗੇ? ਆਹੋ ਜੀ, ਅਸੀਂ ਵੀ ਅੱਜ ਇੰਜੋਏ ਕਰਾਂਗੇ, ਗੱਡੀ ਗੁੱਡੀ ਚਲਾ ਚਲੋ ਲਈ ਦੀ ਤੇ ਬੜਾ ਮਜ਼ਾ ਆਉਂਦਾ ਗੱਡੀ ਚਲਾਉਣ ਦਾ। ਓਏ ਸਰਕਾਰ ਧਿਆਨ ਦੇ ਨਾਲ ਚਲਾਇਓ, ਐ ਨਾ ਇਹ ਕਲਚ ਯਕਸੋਦਮ ਸਰਕਾਰ ਛੱਡ ਛੱਡੋ ਤੁਸੀਂ। ਨਹੀਂ 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 ਨਹੀਂ, ਬਿਲਕੁਲ ਨਹੀਂ ਜਨਾਬ। ਮਜ਼ੇ ਬਹੁਤ ਮਜ਼ੇ। ਮੇਰੇ ਨਾਲ ਨੇ ਜੀ ਜਬਾਰ ਭਾਈ, ਤੇ ਮਾਸ਼ਾਅੱਲਾ ਬੜੇ ਤਜਰਬਾਕਾਰ ਨੇ ਜਨਾਬ, ਖੇਤੀਬਾੜੀ ਦੇ ਲਿਹਾਜ਼ ਦੇ ਨਾਲ ਵੀ, ਜ਼ਿਮੀਂਦਾਰ ਦੇ ਲਿਹਾਜ਼ ਨਾਲ ਔਰ ਜਾਨਵਰਾਂ ਦੇ ਲਿਹਾਜ਼ ਨਾਲ ਇਹਨਾਂ ਦਾ ਬੜਾ ਵਸੀਹ ਤਜਰਬਾ ਹੈ। ਤੇ ਇਹਨਾਂ ਨੂੰ ਵੀ ਅਸੀਂ ਪੁੱਛਦੇ ਹਾਂ ਕਿ ਇਹਦਾ ਕੀ ਫਾਇਦਾ ਹੈ। ਜਬਾਰ ਭਾਈ, ਇਸ ਕਮਾਦ ਦਾ ਜਾਨਵਰਾਂ ਨੂੰ ਪਾਈਏ ਤੇ ਕੀ ਫਾਇਦਾ ਜਾਂ ਕੀ ਨੁਕਸਾਨ ਹੈ, ਜਾਂ ਫਾਇਦਾ ਹੈ ਜਾਂ ਨਹੀਂ ਹੈ? ਇਹ ਫਾਇਦਾ ਤੇ ਹੈ ਨਾ, ਇਹ ਪੇਟ ਜਦੋਂ ਭਰਿਆ ਜਾਂਦਾ ਹੈ ਜਾਨਵਰ ਖੁਸ਼ ਹੁੰਦਾ ਹੈ, ਜੀ ਜੀ, ਜ਼ਾਹਰ ਉਹ ਫਿਰ ਦੁੱਧ ਤੇ ਵਧਾਉਂਦਾ ਹੀ ਹੈ ਨਾ। ਠੀਕ ਹੋ ਗਿਆ। ਤੇ ਇਹਦੇ ਨਾਲ ਕੋਈ ਦੁੱਧ ਦੇ ਵਿੱਚ ਜ਼ਾਇਕੇ ਦੇ ਵਿੱਚ ਫਰਕ ਤੇ ਨਹੀਂ ਆਉਂਦਾ? ਨਹੀਂ, ਜ਼ਾਇਕੇ 'ਚ ਕੋਈ ਨਹੀਂ ਹੁੰਦਾ, ਜ਼ਾਇਕੇ ਦੁੱਧ ਉਹੋ ਜਿਹਾ ਅੱਗੇ ਮਿੱਠਾ ਹੁੰਦਾ ਹੈ, ਉਹ ਹੀ ਰਹਿੰਦਾ। ਹੋਰ ਕੋ ਬੂਟੀਆਂ ਪਾਈਏ ਨਾ ਤਾਂ ਉਹਦੇ ਨਾਲ ਜ਼ਾਇਕੇ 'ਚ ਫਰਕ ਆ ਜਾਂਦਾ। ਜੀ ਜਨਾਬ, ਬੜੀ ਮਿਹਰਬਾਨੀ ਜੀ। ਕਹਿੰਦੇ ਨੇ ਅਗਰ ਹੋਰ ਕੋਈ ਜਿਹੜੀ ਬੂਟੀਆਂ ਪਾਈਏ ਤੇ ਉਹਦੇ ਨਾਲ ਦੁੱਧ 'ਚ ਫਰਕ ਆਉਂਦਾ ਹੈ, ਕਮਾਦ ਨਾਲ ਫਰਕ ਨਹੀਂ ਆਉਂਦਾ। ਇਹਦੇ ਨਾਲ ਦੁੱਧ ਦੀ ਪੈਦਾਵਾਰ ਜਿਹੜੀ ਨਾ ਉਹ ਵੱਧਦੀ। ਤੇ ਆਓ ਜੀ, ਹੁਣ ਤੁਹਾਨੂੰ ਲੈ ਕੇ ਚੱਲਦੇ ਆ ਦੂਸਰੀ ਤਰਫ, ਤੇ ਉਧਰ ਕੀ ਕਰ ਰਹੇ ਨੇ ਦੋਸਤ। ਇਸ ਤਰਫ ਜਨਾਬ ਟਰਾਲੀ ਜਿਹੜੀ ਤਕਰੀਬਨ ਉਹ ਕਮਾਦ ਦੇ ਨਾਲ ਲੱਦੀ ਜਾਣ ਡਈ ਹੈ, ਤੇ ਇਹਨੂੰ ਲੱਦ ਕੇ ਤੇ ਜਨਾਬ ਲੈ ਕੇ ਜਾਣ ਦੇ ਡੇਰੇ ਦੀ ਤਰਫ। ਕਮਾਦ ਅਸੀਂ ਕਾਫੀ ਲੱਦ ਲਿਆ, ਤੇ ਹੁਣ ਤੁਹਾਨੂੰ ਅਸੀਂ ਸੈਰ ਕਰਾਉਂਦੇ ਆ ਅਗਲੀ ਤਰਫ, ਤੇ ਵੇਖਦੇ ਆ ਜੀ ਅੱਗੇ ਕੀ ਸੂਰਤ ਹਾਲ ਹੈ। ਉਹਨਾਂ ਨੂੰ ਪਹਿਲੀ ਤੋਂ ਪਤਾ ਲੱਗ ਜਾਣਾ ਜਿਹੜੇ ਅਸੀਂ ਉਹਨਾਂ ਦੇ। ਸਾਡੀ ਅੱਜ ਦੀ ਵੀਡੀਓ ਹੋ ਗਈ ਹੈ ਮੁਕੰਮਲ। ਅਗਰ ਮੇਰੀ ਵੀਡੀਓ ਲੱਗੇ ਚੰਗੀ ਤੇ ਮੇਰੀ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ, ਤੇ ਜਿਹੜੇ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ बर वक्त मिलता रहे। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।